ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 5 ਫਰਵਰੀ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੂਹ, ਸੁਨਹਿਰੀ ਮਤਨ, ਅਮਾਲ। ਮੈਂ ਉਸ ਰੂਹਾਨੀ ਰੋਇਆ ਦਾ ਨਾਫਰਮਾਨ ਨਾ ਹੋਇਆ। ਜਵਾਬੀ ਪੜ੍ਹਾਈ। ਮੁਕਾਸ਼ਫਾ। ਮੈਂ ਕੀ ਵੇਖਦਾ ਵਾਂ ਭਈ ਅਸਮਾਨ ਵਿੱਚ ਇੱਕ ਬੂਹਾ ਖੁੱਲ੍ਹਿਆ ਹੋਇਆ ਏ। ਛੇਤੀ ਨਾਲ ਮੈਂ ਰੂਹ ਵਿੱਚ ਆ ਗਿਆ। ਫਿਰ ਮੈਂ ਇੱਕ ਨਵਾਂ ਅਸਮਾਨ ਤੇ ਨਵੀਂ ਧਰਤੀ ਨੂੰ ਵੇਖਿਆ, ਕਿਉਂ ਜੇ ਪਹਿਲਾ ਅਸਮਾਨ ਤੇ ਪਹਿਲੀ ਧਰਤੀ ਜਾਂਦੀ ਰਹੀ ਸੀ ਤੇ ਸਮੁੰਦਰ ਵੀ ਨਾ ਰਿਹਾ। ਫਿਰ ਮੈਂ ਤਖਤ ਵਿੱਚੋਂ ਕਿਸੇ ਨੂੰ ਉੱਚੀ ਆਵਾਜ਼ ਨਾਲ ਇਹ ਆਖਦਿਆਂ ਸੁਣਿਆ, ਭਈ ਵੇਖ, ਰੱਬ ਦਾ ਖੈਮਾ ਬੰਦਿਆਂ ਦੇ ਵਿਚਕਾਰ ਏ, ਤੇ ਉਹ ਉਹਨਾਂ ਦੇ ਨਾਲ ਸਕੂਨਤ ਕਰੇਗਾ, ਤੇ ਉਹ ਉਹਦੇ ਲੋਕ ਹੋਣਗੇ, ਤੇ ਰੱਬ ਆਪ ਉਹਨਾਂ ਦੇ ਨਾਲ ਰਵੇਗਾ ਤੇ ਉਹਨਾਂ ਦਾ ਰੱਬ ਹੋਵੇਗਾ, ਤੇ ਉਹ ਉਹਨਾਂ ਦੀਆਂ ਅੱਖੀਆਂ ਦੇ ਸਾਰੇ ਅਥਰੂ ਪੂੰਝ ਦੇਵੇਗਾ। ਇਹਦੇ ਤੋਂ ਬਾਅਦ ਨਾ ਮੌਤ ਰਵੇਗੀ ਤੇ ਨਾ ਵੈਨ ਰਵੇਗਾ, ਨਾ ਚੀਖੋ ਪੁਕਾਰ, ਨਾ ਪੀੜ। ਪਹਿਲੀਆਂ ਸ਼ੈਵਾਂ ਜਾਂਦੀਆਂ ਰਹੀਆਂ। ਤੇ ਜਿਹੜਾ ਤਖਤ ਉੱਤੇ ਬੈਠਿਆ ਸੀ ਉਹਨੇ ਆਖਿਆ, ਵੇਖ, ਮੈਂ ਸਾਰੀਆਂ ਸ਼ੈਵਾਂ ਨੂੰ ਨਵਾਂ ਬਣਾ ਦੇਣਾ ਵਾਂ। ਫਿਰ ਉਹਨੇ ਆਖਿਆ, ਭਈ ਲਿਖ ਲੈ, ਕਿਉਂ ਜੇ ਇਹ ਗੱਲਾਂ ਸੱਚੀਆਂ ਤੇ ਬਰਹੱਕ ਨੇ। ਜਿਹੜਾ ਗਾਲਬ ਆਵੇ ਉਹ ਹੀ ਇਹਨਾਂ ਸ਼ੈਵਾਂ ਦਾ ਵਾਰਸ ਹੋਵੇਗਾ, ਤੇ ਮੈਂ ਉਹਦਾ ਰੱਬ ਹੋਵਾਂਗਾ ਤੇ ਉਹ ਮੇਰਾ ਪੁੱਤਰ ਹੋਵੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਯੋਹੰਨਾ। ਸ਼ੁਰੂ ਵਿੱਚ ਕਲਾਮ ਸੀ ਤੇ ਕਲਾਮ ਰੱਬ ਦੇ ਨਾਲ ਸੀ ਤੇ ਕਲਾਮ ਰੱਬ ਸੀ। ਸਾਰੀਆਂ ਸ਼ੈਵਾਂ ਉਹਦੇ ਰਾਹੀਂ ਪੈਦਾ ਹੋਈਆਂ, ਤੇ ਜੋ ਕੁਝ ਪੈਦਾ ਹੋਇਆ ਏ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਹੀਂ ਹੋਈ। ਉਹਦੇ ਵਿੱਚ ਹਯਾਤੀ ਸੀ ਤੇ ਉਹ ਹਯਾਤੀ ਬੰਦਿਆਂ ਦਾ ਨੂਰ ਸੀ। ਅਸਲੀ ਨੂਰ ਜਿਹੜਾ ਹਰ ਬੰਦੇ ਨੂੰ ਰੋਸ਼ਨ ਕਰਦਾ ਏ, ਜੱਗ ਵਿੱਚ ਆਉਣ ਵਾਲਾ ਸੀ। ਜਿੰਨਿਆਂ ਨੇ ਉਹਨੂੰ ਕਬੂਲ ਕੀਤਾ, ਉਹਨੇ ਉਹਨਾਂ ਨੂੰ ਰੱਬ ਦੇ ਪੁੱਤਰ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਂ ਉੱਤੇ ਈਮਾਨ ਲਿਆਉਂਦੇ ਨੇ। ਉਹ ਨਾ ਲਹੂ ਤੋਂ, ਨਾ ਬਦਨ ਦੀ ਖਾਹਿਸ਼ ਤੋਂ, ਨਾ ਇਨਸਾਨ ਦੇ ਇਰਾਦੇ ਤੋਂ, ਬਲਕਿ ਰੱਬ ਤੋਂ ਜੰਮੇ। ਯੋਹੰਨਾ। ਫਰੀਸੀਆਂ ਵਿੱਚੋਂ ਇੱਕ ਬੰਦਾ ਨਿਕੋਦੀਮਸ ਨਾਂ ਯਹੂਦੀਆਂ ਦਾ ਇੱਕ ਸਰਦਾਰ ਸੀ। ਉਹਨੇ ਰਾਤ ਵੇਲੇ ਯਿਸੂ ਦੇ ਕੋਲ ਆ ਕੇ ਉਹਨੂੰ ਆਖਿਆ, ਐ ਰੱਬੀ, ਅਸੀਂ ਜਾਣਦੇ ਹਾਂ ਭਈ ਤੂੰ ਰੱਬ ਵੱਲੋਂ ਉਸਤਾਦ ਹੋ ਕੇ ਆਇਆ ਏ, ਕਿਉਂ ਜੇ ਜਿਹੜੇ ਮੁਅਜਜ਼ੇ ਤੂੰ ਵਿਖਾਉਂਦਾ ਏ ਕੋਈ ਬੰਦਾ ਨਹੀਂ ਵਿਖਾ ਸਕਦਾ, ਜਦੋਂ ਤੀਕਰ ਰੱਬ ਉਹਦੇ ਨਾਲ ਨਾ ਹੋਵੇ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਦੋਂ ਤੀਕਰ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ, ਰੱਬ ਦੀ ਬਾਦਸ਼ਾਹੀ ਨੂੰ ਵੇਖ ਨਹੀਂ ਸਕਦਾ। ਯਿਸੂ ਨੇ ਜਵਾਬ ਦਿੱਤਾ, ਭਈ ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਦੋਂ ਤੀਕਰ ਕੋਈ ਬੰਦਾ ਪਾਣੀ ਤੇ ਰੂਹ ਨਾਲ ਪੈਦਾ ਨਾ ਹੋਵੇ, ਉਹ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋ ਸਕਦਾ। ਜਿਹੜਾ ਜਿਸਮ ਤੋਂ ਪੈਦਾ ਹੋਇਆ ਏ ਜਿਸਮ ਏ, ਤੇ ਜਿਹੜਾ ਰੂਹ ਤੋਂ ਪੈਦਾ ਹੋਇਆ ਏ ਰੂਹ ਏ। ਤਾਜਬ ਨਾ ਕਰ ਭਈ ਮੈਂ ਤੈਨੂੰ ਆਖਿਆ ਭਈ ਤੁਹਾਨੂੰ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰ ਏ, ਕਿਉਂ ਜੇ ਜਿਹਨੂੰ ਰੱਬ ਨੇ ਘੱਲਿਆ ਏ ਉਹ ਰੱਬ ਦੀਆਂ ਗੱਲਾਂ ਕਰਦਾ ਏ, ਇਸ ਲਈ ਭਈ ਉਹ ਰੂਹ ਤੋਲ ਕੇ ਨਹੀਂ ਦਿੰਦਾ। ਯੋਹੰਨਾ। ਫਿਰ ਜਦ ਸ਼ਾਮ ਹੋਈ ਤੇ ਉਹਦੇ ਚੇਲੇ ਝੀਲ ਦੇ ਕੰਢੇ ਉੱਤੇ ਗਏ ਤੇ ਕਸ਼ਤੀ ਵਿੱਚ ਬੈਠ ਕੇ ਝੀਲ ਦੇ ਪਾਰ ਕਫਰਨਹੂਮ ਨੂੰ ਜਾਂਦੇ ਸੀ। ਉਸ ਵੇਲੇ ਹਨੇਰਾ ਹੋ ਗਿਆ ਸੀ ਤੇ ਯਿਸੂ ਹਲੇ ਤੀਕਰ ਉਹਨਾਂ ਦੇ ਕੋਲ ਨਹੀਂ ਸੀ ਆਇਆ, ਤੇ ਹਨੇਰੀ ਦੇ ਪਾਰੋਂ ਝੀਲ ਵਿੱਚ ਛੱਲਾਂ ਉੱਠਣ ਲੱਗ ਪਈਆਂ। ਇਸ ਲਈ ਜਦ ਉਹ ਵਗਦੇ 3-4 ਮੀਲ ਦੂਰ ਨਿਕਲ ਗਏ ਤੇ ਉਹਨਾਂ ਨੇ ਯਿਸੂ ਨੂੰ ਝੀਲ ਉੱਤੇ ਟੁਰਦਿਆਂ ਤੇ ਕਸ਼ਤੀ ਦੇ ਨੇੜੇ ਆਉਂਦਿਆਂ ਵੇਖਿਆ ਤੇ ਡਰ ਗਏ। ਪਰ ਉਹਨੇ ਉਹਨਾਂ ਨੂੰ ਆਖਿਆ, ਮੈਂ ਵਾਂ, ਡਰੋ ਨਾ। ਤਦ ਉਹਨਾਂ ਨੇ ਉਹਨੂੰ ਆਖਿਆ, ਭਈ ਅਸੀਂ ਕੀ ਕਰੀਏ ਭਈ ਰੱਬ ਦੇ ਕੰਮ ਪੂਰੇ ਕਰੀਏ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਈ ਰੱਬ ਦਾ ਕੰਮ ਇਹ ਹੈ ਭਈ ਜਿਹਨੂੰ ਉਹਨੇ ਘੱਲਿਆ ਏ ਉਹਦੇ ਉੱਤੇ ਈਮਾਨ ਲਿਆਓ। ਜ਼ਿੰਦਾ ਕਰਨ ਵਾਲੀ ਤੇ ਰੂਹ ਏ, ਬਦਨ ਤੋਂ ਕੁਝ ਫਾਇਦਾ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਨੇ ਉਹ ਰੂਹ ਨੇ ਤੇ ਹਯਾਤੀ ਵੀ ਨੇ, ਪਰ ਤੁਹਾਡੇ ਵਿੱਚੋਂ ਕੁਝ ਅਜਿਹੇ ਵੀ ਨੇ ਜਿਹੜੇ ਈਮਾਨ ਨਹੀਂ ਲੈ ਆਏ। ਇਹਦੇ ਉੱਤੇ ਚੇਲਿਆਂ ਵਿੱਚੋਂ ਬਥੇਰੇ ਪਿਛਾਂ ਪਰਤ ਗਏ ਤੇ ਇਹਦੇ ਬਾਅਦੋਂ ਉਹਦੇ ਨਾਲ ਨਾ ਰਹੇ। ਤਦ ਯਿਸੂ ਨੇ ਉਹਨਾਂ 12 ਨੂੰ ਆਖਿਆ, ਕੀ ਤੁਸੀਂ ਵੀ ਟੁਰ ਜਾਣਾ ਚਾਹੁੰਦੇ ਹੋ? ਸ਼ਮੌਨ ਪਤਰਸ ਨੇ ਉਹਨੂੰ ਜਵਾਬ ਦਿੱਤਾ, ਐ ਖੁਦਾਵੰਦ, ਅਸੀਂ ਕਿਹਦੇ ਕੋਲ ਜਾਈਏ? ਹਮੇਸ਼ਾ ਦੀ ਹਯਾਤੀ ਦੀਆਂ ਗੱਲਾਂ ਤੇ ਤੇਰੇ ਕੋਲ ਨੇ, ਤੇ ਅਸੀਂ ਈਮਾਨ ਲਿਆਏ ਤੇ ਜਾਣ ਗਏ ਹਾਂ ਭਈ ਰੱਬ ਦਾ ਕਦੂਸ ਤੂੰ ਹੀ ਏ।
यूहन्ना। मरियम ते ਉਹਦੀ ਭੈਣ ਮਾਰਥਾ ਦੇ ਪਿੰਡ ਬੈਤਨੀਆ ਦਾ ਲਾਜ਼ਰ ਨਾਂ ਦਾ ਇੱਕ ਬੰਦਾ ਬਿਮਾਰ ਸੀ। ਯਿਸੂ ਨੇ ਸੁਣ ਕੇ ਆਖਿਆ ਭਈ ਇਹ ਮੌਤ ਵਾਲੀ ਬਿਮਾਰੀ ਨਹੀਂ ਬਲਕਿ ਰੱਬ ਦੇ ਜਲਾਲ ਲਈ ਏ, ਤਾਂ ਜੋ ਉਹਦੇ ਰਾਹੀਂ ਰੱਬ ਦੇ ਪੁੱਤਰ ਦਾ ਜਲਾਲ ਜ਼ਾਹਿਰ ਹੋਵੇ। ਇਸ ਲਈ ਯਿਸੂ ਨੂੰ ਆ ਕੇ ਪਤਾ ਚੱਲਿਆ ਭਈ ਉਹਨੂੰ ਕਬਰ ਵਿੱਚ ਰੱਖਿਆ 4 ਦਿਨ ਹੋ ਗਏ। ਮਾਰਥਾ ਨੇ ਯਿਸੂ ਨੂੰ ਆਖਿਆ, ਐ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤੇ ਮੇਰਾ ਭਰਾ ਨਾ ਮਰਦਾ। ਯਿਸੂ ਨੇ ਉਹਨੂੰ ਆਖਿਆ, ਤੇਰਾ ਭਰਾ ਜੀ ਉੱਠੇਗਾ। ਮਾਰਥਾ ਨੇ ਉਹਨੂੰ ਆਖਿਆ, ਮੈਂ ਜਾਣਦੀ ਹਾਂ ਭਈ ਕਿਆਮਤ ਦੇ ਦਿਨ ਵਿੱਚ ਅਖੀਰੀ ਦਿਨ ਉਹ ਜੀ ਉੱਠੇਗਾ। ਯਿਸੂ ਨੇ ਉਹਨੂੰ ਆਖਿਆ, ਕਿਆਮਤ ਤੇ ਹਯਾਤੀ ਤੇ ਮੈਂ ਵਾਂ। ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ ਉਹ ਭਾਵੇਂ ਮਰ ਵੀ ਜਾਵੇ ਫੇਰ ਵੀ ਜਿਉਂਦਾ ਰਹਿੰਦਾ ਏ, ਤੇ ਜਿਹੜਾ ਜਿਉਂਦਾ ਏ ਤੇ ਮੇਰੇ ਉੱਤੇ ਈਮਾਨ ਲਿਆਉਂਦਾ ਏ ਉਹ ਹਮੇਸ਼ਾ ਤੀਕਰ ਕਦੀ ਨਾ ਮਰੇਗਾ। ਕੀ ਤੂੰ ਇਹਦੇ ਉੱਤੇ ਈਮਾਨ ਰੱਖਦੀ ਏ? ਜਦੋਂ ਮਰੀਅਮ ਉੱਥੇ ਅਪੜੀ ਜਿੱਥੇ ਯਿਸੂ ਸੀ ਤੇ ਉਹਨੂੰ ਵੇਖਿਆ ਤੇ ਉਹਦੇ ਪੈਰਾਂ ਵਿੱਚ ਡਿੱਗ ਕੇ ਉਹਨੂੰ ਆਖਿਆ, ਐ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤੇ ਮੇਰਾ ਭਰਾ ਨਾ ਮਰਦਾ। ਜਦੋਂ ਯਿਸੂ ਨੇ ਉਹਨੂੰ ਤੇ ਉਹਨਾਂ ਯਹੂਦੀਆਂ ਨੂੰ ਜਿਹੜੇ ਉਹਦੇ ਨਾਲ ਆਏ ਸੀ ਰੋਂਦਿਆਂ ਵੇਖਿਆ ਤੇ ਦਿਲ ਵਿੱਚ ਬਹੁਤ ਦੁਖੀ ਹੋਇਆ। ਤੁਸੀਂ ਉਹਨੂੰ ਕਿੱਥੇ ਰੱਖਿਆ ਏ? ਉਹਨਾਂ ਨੇ ਆਖਿਆ, ਐ ਖੁਦਾਵੰਦ, ਚੱਲ ਕੇ ਵੇਖ ਲੈ। ਯਿਸੂ ਦੇ ਅਥਰੂ ਵਗਣ ਲੱਗ ਪਏ। ਯਿਸੂ ਫੇਰ ਆਪਣੇ ਦਿਲ ਵਿੱਚ ਦੁਖੀ ਹੋ ਕੇ ਕਬਰ ਕੋਲ ਆਇਆ। ਉਹ ਇੱਕ ਗਾਰ ਸੀ ਤੇ ਉਹਦੇ ਉੱਤੇ ਪੱਥਰ ਧਰਿਆ ਸੀ। ਯਿਸੂ ਨੇ ਆਖਿਆ, ਪੱਥਰ ਹਟਾਓ। ਉਸ ਮਰੇ ਹੋਏ ਬੰਦੇ ਦੀ ਭੈਣ ਮਾਰਥਾ ਨੇ ਉਹਨੂੰ ਆਖਿਆ, ਐ ਖੁਦਾਵੰਦ, ਉਹਦੇ ਵਿੱਚੋਂ ਤੇ ਹੁਣ ਬੂ ਆਉਂਦੀ ਏ, ਕਿਉਂ ਜੇ ਉਹਨੂੰ 4 ਦਿਨ ਹੋ ਗਏ ਨੇ। ਯਿਸੂ ਨੇ ਉਹਨੂੰ ਆਖਿਆ, ਮੈਂ ਤੈਨੂੰ ਆਖਿਆ ਸੀ ਨਾ ਵੀ ਜੇ ਤੂੰ ਈਮਾਨ ਲਿਆਵੇਂਗੀ ਤੇ ਰੱਬ ਦਾ ਜਲਾਲ ਵੇਖੇਂਗੀ। ਇਸ ਲਈ ਉਹਨਾਂ ਨੇ ਉਸ ਪੱਥਰ ਨੂੰ ਹਟਾ ਦਿੱਤਾ। ਫਿਰ ਯਿਸੂ ਨੇ ਅੱਖੀਆਂ ਚੁੱਕ ਕੇ ਆਖਿਆ, ਐ ਬਾਪ, ਮੈਂ ਤੇਰਾ ਸ਼ੁਕਰ ਕਰਦਾ ਵਾਂ ਭਈ ਤੂੰ ਮੇਰੀ ਸੁਣ ਲਈ, ਤੇ ਮੈਨੂੰ ਤੇ ਪਤਾ ਸੀ ਭਈ ਤੂੰ ਮੇਰੀ ਸੁਣਦਾ ਏ। ਪਰ ਉਹਨਾਂ ਲੋਕਾਂ ਦੇ ਪਾਰੋਂ ਜਿਹੜੇ ਆਲੇ ਦੁਆਲੇ ਖੜੇ ਨੇ ਮੈਂ ਆਖਿਆ, ਤਾਂ ਜੋ ਉਹ ਈਮਾਨ ਲਿਆਉਣ ਭਈ ਤੂੰ ਹੀ ਮੈਨੂੰ ਘੱਲਿਆ ਏ। ਤੇ ਇਹ ਆਖ ਕੇ ਉਹਨੇ ਉੱਚੀ ਆਵਾਜ਼ ਨਾਲ ਆਖਿਆ, ਭਈ ਐ ਲਾਜ਼ਰ, ਨਿਕਲ ਆ। ਜਿਹੜਾ ਮਰ ਗਿਆ ਸੀ ਕਫਨ ਨਾਲ ਹੱਥ ਪੈਰ ਬੰਨੇ ਹੋਏ ਨਿਕਲ ਆਇਆ ਤੇ ਉਹਦਾ ਮੁਖੜਾ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਉਹਨਾਂ ਨੂੰ ਆਖਿਆ, ਇਹਨੂੰ ਖੋਲ ਕੇ ਜਾਣ ਦਿਓ। ਰੋਮੀਓ। ਇਸ ਲਈ ਹੁਣ ਜਿਹੜੇ ਮਸੀਹ ਯਿਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਜਿਹੜੇ ਬਦਨ ਦੇ ਮੁਤਾਬਕ ਨਹੀਂ ਬਲਕਿ ਰੂਹ ਦੇ ਮੁਤਾਬਕ ਟੁਰਦੇ ਨੇ। ਇਸ ਲਈ ਵੀ ਜਿੰਨੇ ਰੱਬ ਦੀ ਰੂਹ ਦੀ ਹਦਾਇਤ ਨਾਲ ਟੁਰਦੇ ਨੇ ਉਹ ਰੱਬ ਦੇ ਪੁੱਤਰ ਨੇ। ਇਸ ਲਈ ਅਸੀਂ ਇਹਨਾਂ ਗੱਲਾਂ ਦੇ ਬਾਰੇ ਕੀ ਆਖੀਏ? ਜੇ ਰੱਬ ਸਾਡੇ ਵੱਲ ਏ ਤੇ ਕੌਣ ਸਾਡਾ ਮੁਖਾਲਫ ਏ? ਮੁਕਾਸ਼ਫਾ। ਫਿਰ ਮੈਂ ਅਸਮਾਨ ਤੋਂ ਇਹ ਉੱਚੀ ਆਵਾਜ਼ ਆਉਂਦੀ ਸੁਣੀ, ਭਈ ਹੁਣ ਸਾਡੇ ਰੱਬ ਦੀ ਮੁਕਤੀ ਤੇ ਕੁਦਰਤ ਤੇ ਬਾਦਸ਼ਾਹੀ ਤੇ ਉਹਦੇ ਮਸੀਹ ਦਾ ਇਖਤਿਆਰ ਜ਼ਾਹਿਰ ਹੋਇਆ। ਕਿਉਂ ਜੇ ਸਾਡੇ ਭਰਾਵਾਂ ਉੱਤੇ ਇਲਜ਼ਾਮ ਲਾਉਣ ਵਾਲਾ, ਜਿਹੜਾ ਦਿਨ ਰਾਤ ਰੱਬ ਦੇ ਸਾਹਮਣੇ ਉਹਨਾਂ ਉੱਤੇ ਇਲਜ਼ਾਮ ਲਾਉਂਦਾ ਹੁੰਦਾ ਸੀ, ਸੁੱਟ ਦਿੱਤਾ ਗਿਆ ਏ। ਇਸ ਲਈ ਐ ਅਸਮਾਨੋ ਤੇ ਉਹਨਾਂ ਵਿੱਚ ਰਹਿਣ ਵਾਲਿਓ, ਖੁਸ਼ੀ ਮਨਾਓ, ਰੱਬ ਦੇ ਹੁਕਮਾਂ ਉੱਤੇ ਅਮਲ ਕਰੋ ਤੇ ਯਿਸੂ ਮਸੀਹ ਦੀ ਗਵਾਹੀ ਦੇਣ ਉੱਤੇ ਕਾਇਮ ਰਹੋ। ਲੂਕਾ। ਕਿਉਂ ਜੇ ਵੇਖ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਾਲੇ ਹੈ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਰੂਹ ਏ ਤੇ ਇਨਸਾਨ ਉਹਦੀ ਸ਼ਬੀਹ ਏ। ਕਿਸੇ ਬੰਦੇ ਦਾ ਆਪ ਇਹ ਕਬੂਲ ਕਰਨਾ ਕਿ ਇਨਸਾਨ ਰੱਬ ਦੀ ਆਪਣੀ ਸ਼ਬੀਹ ਏ, ਇਨਸਾਨ ਨੂੰ ਲਾਮਹਿਦੂਦ ਖਿਆਲ ਉੱਤੇ ਹੁਕਮਰਾਨੀ ਕਰਨ ਲਈ ਆਜ਼ਾਦ ਕਰਦਾ ਏ। ਇਹ ਰਾਸਖ ਅਕੀਦਾ ਮੌਤ ਲਈ ਬੂਹਾ ਬੰਦ ਕਰਦਾ ਏ ਤੇ ਲਾਫਾਨੀਅਤ ਵੱਲ ਇਹਨੂੰ ਪੂਰਾ ਖੋਲ ਦਿੰਦਾ ਏ। ਆਖਰਕਾਰ ਰੂਹ ਦੀ ਸਮਝ ਤੇ ਪਛਾਣ ਜ਼ਰੂਰ ਹੋਣੀ ਚਾਹੀਦੀ ਏ ਤੇ ਅਸੀਂ ਇਲਾਹੀ ਅਸੂਲ ਦੇ ਇਦਰਾਕ ਦੇ ਰਾਹੀਂ ਹਸਤੀ ਦੇ ਭੇਤਾਂ ਨੂੰ ਸੁਲਝਾਉਣ ਵਿੱਚ ਸਾਡੇ ਵੇਲੇ ਨੂੰ ਚੰਗਾ ਫਰੋਗ ਦੇਵਾਂਗੇ। ਫਿਲਹਾਲ ਅਸੀਂ ਇਹ ਨਹੀਂ ਜਾਣਦੇ ਕਿ ਇਨਸਾਨ ਕੀ ਏ, ਪਰ ਅਸੀਂ ਯਕੀਨਨ ਫਿਰ ਇਹ ਜਾਣ ਪਾਵਾਂਗੇ ਜਦੋਂ ਇਨਸਾਨ ਰੱਬ ਦੀ ਅਕਾਸੀ ਕਰਦਾ ਏ। ਮੁਕਾਸ਼ਫਾ ਲਿਖਣ ਵਾਲਾ ਸਾਨੂੰ ਇੱਕ ਨਵੇਂ ਅਸਮਾਨ ਤੇ ਇੱਕ ਨਵੀਂ ਧਰਤੀ ਦੇ ਬਾਰੇ ਦੱਸਦਾ ਏ। ਕੀ ਤੁਸੀਂ ਕਦੀ ਅਜਿਹੇ ਅਸਮਾਨ ਤੇ ਧਰਤੀ ਦੀ ਤਸਵੀਰਕਸ਼ੀ ਕੀਤੀ ਏ ਜਿਹਦੇ ਰਹਿਣ ਵਾਲੇ ਆਲਾ ਸਿਆਣ ਦੇ ਇਖਤਿਆਰ ਵਿੱਚ ਹੋਣ? ਆਓ ਅਸੀਂ ਇਸ ਅਕੀਦੇ ਤੋਂ ਜਾਨ ਛੁਡਾਈਏ ਕਿ ਇਨਸਾਨ ਰੱਬ ਤੋਂ ਵੱਖਰਾ ਏ ਤੇ ਬਸ ਇਲਾਹੀ ਅਸੂਲ, ਹਯਾਤੀ ਤੇ ਪਿਆਰ ਦੀ ਫਰਮਾਬਰਦਾਰੀ ਕਰੀਏ। ਇੱਥੇ ਪੂਰੀ ਅਸਲੀ ਰੂਹਾਨੀ ਤਰੱਕੀ ਲਈ ਰਵਾਨਗੀ ਦਾ ਵੱਡਾ ਨੁਕਤਾ ਆਉਂਦਾ ਏ। ਇਸ ਤਨਾਸਬ ਵਿੱਚ ਪਈ ਇਨਸਾਨੀ ਫਹਿਮ ਲਈ
ਜਦ ਮਾਦਾ ਇਨਸਾਨ ਦੇ ਤੌਰ ਤੇ ਸਾਰੀ ਹਸਤੀ ਗਵਾ ਦਿੰਦਾ ਏ ਤੇ ਇਸੇ ਤਰਾਸ ਵਿੱਚ ਉਹ ਇਹਦਾ ਮਾਲਕ ਬਣ ਜਾਂਦਾ ਏ। ਉਹ ਅਸਲੀਅਤਾਂ ਦੇ ਹੋਰ ਇਲਾਹੀ ਫਹਿਮ ਵਿੱਚ ਵੜ ਜਾਂਦਾ ਏ ਤੇ ਉਹ ਯਿਸੂ ਦੀ ਇਲਾਹੀਅਤ ਨੂੰ ਸਮਝਦਾ ਏ। ਜਦ ਇਹ ਬਿਮਾਰ ਨੂੰ ਸ਼ਿਫਾ ਦੇਣ, ਮੁਰਦੇ ਨੂੰ ਜਿਉਂਦਾ ਕਰਨ ਤੇ ਪਾਣੀ ਉੱਤੇ ਟੁਰਨ ਨਾਲ ਜ਼ਾਹਿਰ ਹੋਈ। ਇਹਨਾਂ ਸਾਰੇ ਕੰਮਾਂ ਨੇ ਇਸ ਅਕੀਦੇ ਉੱਤੇ ਯਿਸੂ ਦੇ ਇਖਤਿਆਰ ਨੂੰ ਜ਼ਾਹਿਰ ਕੀਤਾ ਭਈ ਮਾਦਾ ਮਵਾਦ ਏ, ਭਈ ਇਹ ਹਯਾਤੀ ਦਾ ਸਾਲਸੀ ਜਾਂ ਵਜੂਦੀਅਤ ਦੀ ਕਿਸੇ ਵੀ ਸ਼ਕਲ ਨੂੰ ਬਣਾਉਣ ਵਾਲਾ ਹੋ ਸਕਦਾ ਏ। ਅਸੀਂ ਇਹ ਕਦੀ ਨਹੀਂ ਪੜ੍ਹਦੇ ਭਈ ਲੂਕਾ ਜਾਂ ਪੌਲੁਸ ਨੇ ਬਿਮਾਰੀ ਤੋਂ ਸ਼ਿਫਾ ਪਾਉਣ ਦੇ ਕੁਝ ਵਸੀਲੇ ਤਲਾਸ਼ ਕਰਨ ਲਈ ਬਿਮਾਰੀ ਦੀ ਕੋਈ ਅਸਲੀਅਤ ਬਣਾਈ ਹੋਵੇ। ਯਿਸੂ ਨੇ ਇਹ ਕਦੀ ਨਹੀਂ ਪੁੱਛਿਆ ਭਈ ਕੀ ਕੋਈ ਬਿਮਾਰੀ ਸ਼ਦੀਦ ਜਾਂ ਹਮੇਸ਼ਾ ਦੀ ਹੋਵੇ ਤੇ ਉਹਨੇ ਕਦੀ ਸਿਹਤ ਦੇ ਅਸੂਲਾਂ ਵਿੱਚ ਤਵੱਜੋ ਨਹੀਂ ਦਿਲਵਾਈ, ਕਦੀ ਦਵਾਈ ਨਹੀਂ ਦਿੱਤੀ, ਕਦੀ ਇਹ ਜਾਣਨ ਲਈ ਦੁਆ ਨਹੀਂ ਕੀਤੀ ਭਈ ਕੀ ਰੱਬ ਦੀ ਇਹ ਤਾਂਘ ਏ ਭਈ ਉਹ ਬੰਦਾ ਜਿਉਂਦਾ ਰਵੇ। ਉਹਨੇ ਇਨਸਾਨ ਨੂੰ ਸਮਝਿਆ ਜਿਹਦੀ ਹਯਾਤੀ ਰੱਬ ਏ, ਭਈ ਉਹ ਲਾਫਾਨੀ ਏ ਤੇ ਉਹ ਜਾਣਦਾ ਸੀ ਭਈ ਇਨਸਾਨ ਦੀਆਂ ਦੋ ਹਯਾਤੀਆਂ ਨਹੀਂ ਹੁੰਦੀਆਂ, ਭਈ ਇੱਕ ਨੂੰ ਤਬਾਹ ਕਰ ਦਿੱਤਾ ਜਾਵੇ ਤੇ ਦੂਜੀ ਨੂੰ ਨਾਮੁਕਣ ਵਾਲੀ ਬਣਾ ਦਿੱਤਾ ਜਾਵੇ। ਯਿਸੂ ਨੇ ਲਾਜ਼ਰ ਨੂੰ ਇਸ ਫਹਿਮ ਨਾਲ ਬਹਾਲ ਕੀਤਾ ਭਈ ਲਾਜ਼ਰ ਕਦੀ ਮਰਿਆ ਨਹੀਂ, ਨਾ ਕਿ ਇਸ ਗੱਲ ਨੂੰ ਮੰਨਦਿਆਂ ਹੋਏ ਭਈ ਉਹਦਾ ਬਦਨ ਮਰ ਗਿਆ ਸੀ ਤੇ ਉਹ ਫਿਰ ਵੀ ਜਿਉਂਦਾ ਹੋ ਗਿਆ ਸੀ। ਉਹ ਦੌਰ ਵੀ ਆਉਂਦਾ ਏ ਜਦ ਹਸਤੀ ਦੀ ਸੱਚਾਈ ਦਾ ਫਹਿਮ ਅਸਲੀ ਮਜ਼ਹਬ ਦੀ ਨਿਉ ਹੋਵੇਗਾ। ਹੱਲੇ ਤੇ ਬੰਦੇ ਹੌਲੀ-ਹੌਲੀ ਤਰੱਕੀ ਕਰਦੇ ਨੇ ਕਿਉਂ ਜੇ ਹਸਤੀ ਦੇ ਡਰ ਨੂੰ ਮਜ਼ੀਕਾ ਖੇਸ ਸਮਝਿਆ ਜਾਂਦਾ ਏ। ਉਹ ਫੈਸ਼ਨ, ਗਰੂਰ ਤੇ ਫਹਿਮ ਦੇ ਗੁਲਾਮ ਨੇ। ਕਦੀ-ਕਦੀ ਅਸੀਂ ਇਹ ਸਿੱਖਾਂਗੇ ਭਈ ਰੂਹ ਯਾਨੀ ਵੱਡੇ ਮਾਮਾਰ ਨੇ ਸਾਇੰਸ ਵਿੱਚ ਬੰਦਿਆਂ ਤੇ ਬੁੱਢੀਆਂ ਨੂੰ ਕਿਵੇਂ ਬਣਾਇਆ। ਅਸੀਂ ਬਸ ਫੇਰ ਹੀ ਕ੍ਰਿਸਚਨ ਸਾਇੰਸਦਾਨ ਹਾਂ ਜਦ ਅਸੀਂ ਉਹਦੇ ਉੱਤੇ ਆਪਣਾ ਇਨਹਿਸਾਰ ਤਰਕ ਕਰਦੇ ਹਾਂ ਜਿਹੜਾ ਝੂਠਾ ਤੇ ਸੱਚਾਈ ਨੂੰ ਨਿਗਲਣ ਵਾਲਾ ਹੋਵੇ। ਜਦੋਂ ਤੀਕਰ ਅਸੀਂ ਮਸੀਹ ਲਈ ਸਭ ਕੁਝ ਤਰਕ ਨਹੀਂ ਕਰਦੇ, ਉਦੋਂ ਤੀਕਰ ਅਸੀਂ ਮਸੀਹ ਸਾਇੰਸਦਾਨ ਨਹੀਂ ਬਣਦੇ। ਇਨਸਾਨੀ ਸਲਾਹਾਂ ਰੂਹਾਨੀ ਨਹੀਂ ਹੁੰਦੀਆਂ, ਉਹ ਕੰਨਾਂ ਦੇ ਸੁਣਨ ਤੋਂ ਆਉਂਦੀਆਂ ਨੇ, ਯਾਨੀ ਜਿਸਮ ਤੋਂ ਆਉਂਦੀਆਂ ਨੇ ਨਾ ਪਈ ਅਸੂਲ ਤੋਂ, ਤੇ ਲਾਫਾਨੀ ਤੋਂ ਆਉਂਦੀਆਂ ਨੇ ਨਾ ਪਈ ਫਾਨੀ ਤੋਂ। ਰੂਹ ਰੱਬ ਤੋਂ ਵੱਖਰੀ ਨਹੀਂ ਏ, ਰੂਹ ਰੱਬ ਏ। ਸਾਇੰਸ ਵਿੱਚ ਰੱਬ ਦੇ ਖਿਲਾਫ ਤੁਸੀਂ ਕੋਈ ਤਾਕਤ ਨਹੀਂ ਰੱਖ ਸਕਦੇ ਤੇ ਜਿਸਮਾਨੀ ਅਹਿਸਾਸਾਂ ਨੂੰ ਉਹਨਾਂ ਦੀ ਝੂਠੀ ਗਵਾਹੀ ਤੋਂ ਪਿੱਛਾ ਹਟਣਾ ਪੈਂਦਾ ਏ। ਮੈਨੂੰ ਲੀਨ ਵਿੱਚ ਮਿਸਟਰ ਕਲਾਰਕ ਨੂੰ ਮਿਲਣ ਦੀ ਦਾਵਤ ਦਿੱਤੀ ਗਈ ਜਿਹੜਾ 6 ਮਹੀਨਿਆਂ ਤੋਂ ਕਮਰ ਦੀ ਬਿਮਾਰੀ ਦੇ ਪਾਰੋਂ ਮੰਜੇ ਉੱਤੇ ਪਿਆ ਸੀ। ਜਦੋਂ ਉਹ ਜਵਾਨ ਸੀ ਤੇ ਇੱਕ ਲੱਕੜੀ ਦਾ ਵੱਡਾ ਕਿੱਲ ਉਹਦੇ ਉੱਤੇ ਡਿੱਗਣਾ ਇਸ ਬਿਮਾਰੀ ਦੀ ਵਜ੍ਹਾ ਸੀ। ਘਰ ਵਿੱਚ ਵੜਦਿਆਂ ਹੋਏ ਮੈਂ ਉਹਦੇ ਡਾਕਟਰ ਨੂੰ ਮਿਲਿਆ ਜਿਹਨੇ ਆਖਿਆ ਭਈ ਇਹ ਮਰੀਜ਼ ਮਰ ਰਿਹਾ ਸੀ। ਡਾਕਟਰ ਨੇ ਉਹਦੀ ਪੁਸ਼ਤ ਉੱਤੇ ਇੱਕ ਨਾਸੂਰ ਦੀ ਤਸ਼ਖੀਸ ਕੀਤੀ ਸੀ ਤੇ ਆਖਿਆ ਭਈ ਹੱਡੀ ਕਈ ਇੰਚ ਤੀਕਰ ਸੜ ਗਈ ਸੀ। ਇੱਥੋਂ ਤੀਕਰ ਭਈ ਉਹਨੇ ਮੈਨੂੰ ਵੀ ਉਹ ਤਹਿਕੀਕ ਵਿਖਾਈ ਜਿਹਦੇ ਉੱਤੇ ਹੱਡੀ ਦੀ ਇਸ ਹਾਲਤ ਦਾ ਸਬੂਤ ਮਿਲਦਾ ਸੀ। ਡਾਕਟਰ ਬਾਹਰ ਟੁਰ ਗਿਆ। ਮਿਸਟਰ ਕਲਾਰਕ ਆਪਣੀਆਂ ਜੰਮੀਆਂ ਤੇ ਬੇਬਸਰ ਅੱਖੀਆਂ ਦੇ ਨਾਲ ਲੰਮੇ ਪਿਆ ਸੀ। ਮੌਤ ਦੀ ਤਰੇਲ ਉਹਦੇ ਮੱਥੇ ਉੱਤੇ ਸੀ। ਕੁਝ ਵੇਲੇ ਵਿੱਚ ਉਹਦਾ ਮੁਖੜਾ ਬਦਲ ਗਿਆ। ਉਹਦੀ ਮੌਤ ਦੇ ਜ਼ਰਦ ਰੰਗ ਨੇ ਫਿਤਰੀ ਰੰਗ ਨੂੰ ਜਗ੍ਹਾ ਦਿੱਤੀ। ਪਲਕਾਂ ਹੌਲੀ-ਹੌਲੀ ਬੰਦ ਹੋ ਗਈਆਂ ਤੇ ਸਾਹ ਵੀ ਹੌਲੀ ਚੱਲਣ ਲੱਗ ਗਈ। ਉਹ ਸੌਂ ਗਿਆ ਸੀ। ਕਰੀਬਨ 10 ਮਿੰਟ ਬਾਅਦ ਉਹਨੇ ਆਪਣੀਆਂ ਅੱਖੀਆਂ ਖੋਲ੍ਹੀਆਂ ਤੇ ਆਖਿਆ, ਮੈਨੂੰ ਨਵੇਂ ਇਨਸਾਨ ਜਿਹਾ ਲੱਗ ਰਿਹਾ ਏ। ਮੇਰੀਆਂ ਸਾਰੀਆਂ ਤਕਲੀਫਾਂ ਦੂਰ ਹੋ ਗਈਆਂ ਨੇ। ਇਸ ਨਿੱਕੇ ਜਿਹੇ ਤਜਰਬੇ ਉੱਤੇ ਗੌਰ ਕਰਦਿਆਂ ਹੋਏ ਮੈਂ ਇਨਸਾਨ ਦੇ ਰੂਹਾਨੀ ਖਿਆਲ ਦੇ ਨਾਲ ਇਲਾਹੀ ਸਿਆਣ ਦੀ ਮੁਤਾਬਕਤ ਉੱਤੇ ਗੌਰ ਕਰਨ ਵਿੱਚ ਨਾਕਾਮ ਨਹੀਂ ਹੋ ਸਕਦਾ। ਯੂਹੰਨਾ ਨੇ ਇਨਸਾਨ ਤੇ ਇਲਾਹੀ ਦੀ ਮੁਤਾਬਕਤ ਨੂੰ ਵੇਖਿਆ ਜਿਵੇਂ ਭਈ ਇਨਸਾਨ ਯਿਸੂ ਵਿੱਚ ਵਿਖਾਈ ਗਈ ਸੀ। ਜਿਵੇਂ ਉਸ ਹਯਾਤੀ ਦੇ ਬਾਰੇ ਜਿਹੜੀ ਰੱਬ ਏ, ਇਨਸਾਨ ਦੇ ਖਿਆਲ ਤੇ ਸਮਝ ਨੂੰ ਘੱਟ ਕਰਦਿਆਂ ਹੋਏ ਅਲੂਹੀਅਤ ਹਯਾਤੀ ਤੇ ਉਹਦੇ ਇਜ਼ਹਾਰ ਵਿੱਚ ਇਨਸਾਨੀਅਤ ਨਾਲ ਮਿਲਾਪ ਕਰਦੀ ਏ। ਇਲਾਹੀ ਮੁਕਾਸ਼ਫਾ ਵਿੱਚ ਮਾਦੀ ਤੇ ਬਦਨੀ ਖੁਦੀ ਗਾਇਬ ਹੁੰਦੇ ਨੇ ਤੇ ਰੂਹਾਨੀ ਖਿਆਲ ਨੂੰ ਸਮਝਿਆ ਜਾਂਦਾ ਏ। ਇਸ ਸਾਇੰਸੀ ਸਮਝ ਦੇ ਨਾਲ ਇੱਕ ਹੋਰ ਮੁਕਾਸ਼ਫਾ ਸੀ ਇੱਥੇ ਤੀਕਰ ਭਈ ਅਸਮਾਨ ਵੱਲੋਂ ਐਲਾਨ, ਉੱਚੀ ਹਮਾਂਗੀ ਭਈ ਰੱਬ ਹਮਾਂਗੀ ਦਾ ਇਲਾਹੀ ਅਸੂਲ ਹਮੇਸ਼ਾ ਇਨਸਾਨ ਦੇ ਨਾਲ ਏ ਤੇ ਉਹ ਉਹਦੇ ਲੋਕੀ ਨੇ। ਇਸ ਲਈ ਇਨਸਾਨ ਨੂੰ ਹੋਰ ਰਹਿਮ ਦੇ ਕਾਬਲ ਪਾਪੀ ਨਹੀਂ ਸਮਝਿਆ ਗਿਆ ਬਲਕਿ ਰੱਬ ਦਾ ਬਰਕਤ ਵਾਲਾ ਪੁੱਤਰ ਸਮਝਿਆ ਗਿਆ। ਕਿਉਂ ਜੇ ਅਸਮਾਨ ਤੇ ਧਰਤੀ ਦੇ ਬਾਰੇ ਮੁਕੱਦਸ ਯੂਹੰਨਾ ਦੀ ਬਦਨੀ ਹਿੱਸ ਗਾਇਬ ਹੋ ਗਈ ਸੀ ਤੇ ਇਸ ਝੂਠੀ ਹਿੱਸ ਦੀ ਥਾਂ ਰੂਹਾਨੀ ਹਿੱਸ ਆ ਗਈ ਸੀ ਜਿਹੜੀ ਅਜਿਹੀ ਨਫਸੀ ਹਾਲਤ ਸੀ ਜਿਹਦੇ ਪਾਰੋਂ ਉਹ ਨਵੇਂ ਅਸਮਾਨ ਤੇ ਨਵੀਂ ਧਰਤੀ ਨੂੰ ਵੇਖ ਸਕਦਾ ਸੀ, ਜਿਹਦੇ ਵਿੱਚ ਰੂਹਾਨੀ ਖਿਆਲ ਤੇ ਅਸਲੀਅਤ ਦੀ ਸਮਝ ਸ਼ਾਮਲ ਏ। ਕਲਾਮ ਦਾ ਇਹ ਇਖਤਿਆਰ ਇਸ ਨਤੀਜੇ ਨੂੰ ਲਿਆਉਣ ਲਈ ਸੀ ਭਈ ਹਸਤੀ ਦੀ ਅਜਿਹੀ ਪਛਾਣ ਇਸ ਵਜੂਦੀਅਤ ਦੀ ਹੋਣ ਵਾਲੀ ਹਾਲਤ ਵਿੱਚ
ਇਨਸਾਨ ਲਈ ਮੁਮਕਿਨ ਹੈ ਤੇ ਮੁਮਕਿਨ ਰਹੀ ਸੀ। ਭਈ ਅਸੀਂ ਮੌਤ, ਦੁੱਖ ਤੇ ਦਰਦ ਦੇ ਆਰਾਮ ਨਾਲ ਇੱਥੇ ਤੇ ਹੁਣੇ ਹੀ ਬਾਖਬਰ ਹੋ ਸਕਦੇ ਹਾਂ। ਇਹ ਸਾਰੀ ਕ੍ਰਿਸਚਨ ਸਾਇੰਸ ਦੀ ਮਿਠਾਸ ਹੈ। ਬਰਦਾਸ਼ਤ ਕਰਨ ਵਾਲੇ ਪਿਆਰਿਓ, ਹੌਸਲਾ ਰੱਖੋ, ਕਿਉਂ ਜੇ ਹਸਤੀ ਦੀ ਇਹ ਅਸਲੀਅਤ ਯਕੀਨਨ ਕਦੀ ਨਾ ਕਦੀ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਹਮਣੇ ਆਵੇਗੀ। ਕੋਈ ਪੀੜ ਨਾ ਹੋਵੇਗੀ ਤੇ ਸਾਰੇ ਅਥਰੂ ਪੂੰਝ ਦਿੱਤੇ ਜਾਣਗੇ। ਜਦੋਂ ਤੁਸੀਂ ਇਹ ਪੜ੍ਹੋ ਤੇ ਯਿਸੂ ਦੇ ਇਹਨਾਂ ਲਫ਼ਜ਼ਾਂ ਨੂੰ ਯਾਦ ਰੱਖੋ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਾਲੇ ਹੈ। ਇਸੇ ਲਈ ਇਹ ਰੂਹਾਨੀ ਸਮਝ ਹੋਣ ਵਾਲਾ ਇਮਕਾਨ ਹੈ। ਆਓ ਅਸਲੀ ਤੇ ਅਬਦੀ ਦੇ ਬਾਰੇ ਸਿੱਖੀਏ ਤੇ ਰੂਹ ਦੀ ਸਲਤਨਤ, ਅਸਮਾਨ ਦੀ ਬਾਦਸ਼ਾਹੀ, ਆਲਮਗੀਰ ਹਮਾਂਗੀ ਦੀ ਬਾਦਸ਼ਾਹੀ ਤੇ ਹੁਕਮਰਾਨੀ ਲਈ ਤਿਆਰੀ ਕਰੀਏ, ਜਿਹੜੀ ਕਦੀ ਗਵਾਚ ਨਹੀਂ ਸਕਦੀ ਤੇ ਨਾ ਹਮੇਸ਼ਾ ਲਈ ਨਾ ਵੇਖੀ ਹੋਈ ਰਹਿ ਸਕਦੀ ਏ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਇਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।